मैं बंदे नूं पूरा नहीं मंजी ते खान दिंदा हुण भी। अच्छा मेरे हाल दा ते मैं मोरे उठ खलोवांगा। ਮੰਜੀ ਵੀ ਆਂਦੇ ਨੇ ਬਹਿ ਕੇ ਮੰਜੀ ਦੇ ਉੱਤੇ ਬਹਿ ਕੇ ਚੁੱਕਦੇ ਰਹੇ ਹੋ मैं टप को ले जांदा सी उत्ते बैठ ਆ ਟੱਪ के। हुण भी मैं तोड़ दांगा। ਨਹੀਂ ਮੰਜੀ ਦਾ ਮਤਲਬ ਸਮਝ ਨਹੀਂ ਆਈ मंजी ते मैं इदां बैठा ਹਾਂਜੀ इदां मेरे हेठ मंजी टपदी सी। ਅੱਛਾ ਟੱਪਦੀ ਸੀ ਵਾਹ ਜੀ ਵਾਹ ਜੀ ਵਾਹ ਬਈ ਵਾਹ ला ला चलो ਹੂੰ मैं हाथ बाहर कट के दे 10 करोड़ लंबा पिया रहांगा। ਅੱਛਾ ਜੇ ਵੀਡੀਓ ਬਣਾਉਣੀ ਹੈ ਤਾਂ ਫਿਰ ਸੂਏ ਤੇ ਲੈ ਜੀ ਅੱਜ ਜੇ ਉੱਥੇ ਵੀਡੀਓ ਵੀ ਬਣਾ ਲਓ ਤਰੇਗਾ ਜੀ ਕਰ ਲੈਂਦੇ ਹੋ हाँ बाबेदार ते ले चलो बाबे। ਨਹੀਂ ਨਹੀਂ ਹੁਣ ਤਾਂ ਨਹੀਂ ਅਸੀਂ ਲਿਜਾਣਾ ਸਾਨੂੰ ਤੁਹਾਡੀਆਂ ਗੱਲਾਂ ਤੇ ਯਕੀਨ ਹੈ ਤੁਹਾਡੇ ਪਿੰਡ ਦੀ ਅਗਵਾਈ ਵੀ ਪੈ ਗਈ ਇੰਨੇ ਬੱਚੇ ਇੱਥੇ ते ਖਲੋਤੇ ਸਨ। फिर बाहर बड़े खंबे आ ਹਾਂਜੀ ये बह के भी इट टपाती है। ਅੱਛਾ ਬਹਿ ਕੇ ਇੱਟ ਪਾਰ ਕਰ ਦਿੰਦੇ ਇਹਨਾਂ ਨੂੰ साडे पिंड रखे तो टप्पी। ਵਾਹ ਜੀ ਵਾਹ ਇਹਦਾ ਮਤਲਬ ਮਾਸ਼ਾਅੱਲਾ ਸੋਹਣੇ ਜਵਾਨ ਸੀ ਤੁਸੀਂ ਆਪਣੇ ਦੌਰ 'ਚ ਇਹ ਸਾਡੇ ਪਿੰਡ ਟੈਂਕੀ ਆ ਜੀ ਹਾਂਜੀ ਉਹ ਬਹਿ ਕੇ ਨੇ ਬਟਾ ਟਪਾਇਆ ਹੋਇਆ। ਬਹਿ ਕੇ ਮਾਰਿਆ ਇਹਨੇ। ਅੱਛਾ ਟੈਂਕੀ ਤੋਂ ਹਾਂਜੀ ਟੈਂਕੀ मैं हुण 1000 रुपया नाम रखा। ਹੂੰ वो कहते थोड़ा मैं क्या 2000 फिर कह थोड़ा मैं क्या चलो 10,000 बताऊंगा टपा दे पूरे जिले चो तुम भी अगवाई करते हो। ਕਾਹਦਾ ਨਾਮ मैं दांगा जरा बह के टपा जा टाची। ਵਾਹ ਜੀ ਵਾਹ वो गुरदयाल हैगा तू ਵਾਹ राम लाल वो मैं कितों के बैठा आया सुल्तान अहमद एक मरिया सी मेरे भड़ोइये का भरा ਅੱਛਾ वो उठ के अपने पिंडों ना 2 को पैरा चल गए सी ਹੂੰ नंगल। ਅੱਛਾ वो कहना मैं दाल लै आवां मां दी। ਹੂੰ वो सिख पुटदे उन्हां दा टोका। ਅੱਛਾ ਉਹਨੇ ਕਿਹਾ ਉਹਨੂੰ ਅਗਲੀ ਆਵਾਜ਼ ਸੀ ਨਾ ਉਹਨੇ ਕਿਹਾ ਸਾਡੇ ਜੀਂਦਿਆਂ ਹੀ। ਅੱਛਾ ਅੱਛਾ ਜੀ ਉਹ ਮਗਰ ਚੜ ਗਏ। ਹੂੰ ਉਹਨਾਂ ਦੇ ਘਰ ਨੂੰ ਬੂਹੇ ਸੀ 2। ਅੱਛਾ ਇੱਕ ਅੰਦਰ ਵੜਿਆ ਨਾ ਜਿਹਲੇ ਹੂੰ ਦੂਜੇ ਬੂਹੇ ਨਿਕਲ ਲਗਾ ਉਹ ਮਗਰ ਚੜੇ ਉਹਨਾਂ ਨੇ ਕਿੱਲਾ ਵੀ ਪਿੰਡੋਂ ਨਹੀਂ ਆਉਣ ਦਿੱਤਾ ਬਾਹਰ। ਹੁਸ਼ਿਆਰਪੁਰ ਵੀ ਮੈਂ ਦੇਖਿਆ, ਅੱਛਾ ਗੁਰਦਾਸਪੁਰ ਵੀ ਦੇਖਿਆ, ਅੱਛਾ ਬਟਾਲਾ ਵੀ ਦੇਖਿਆ, ਸਹੀ ਹੋ ਗਿਆ ਕਾਦੀਆਂ ਵੀ ਦੇਖੀਆਂ ਜਿਸ ਤਰ੍ਹਾਂ ਮਿਲਿਆ ਹੋਇਆ। ਹੂੰ अस्सलाम वालेकुम जी, सत श्री अकाल, आदाब दोस्तों। सब ਦਾ ਪੰਜਾਬ ਦੀ ਟੀਮ ਪਿੰਡ ਕੱਸੋ ਕੀ ਪਹੁੰਚੀ ਹੈ। ਇੱਥੇ ਸਾਨੂੰ ਅੱਜ ਹੁਸ਼ਿਆਰਪੁਰ ਦੇ ਇੱਕ ਬਜ਼ੁਰਗ ਮਿਲੇ ਨੇ ਜਿਹੜੇ ਆਪਣੀ ਜਵਾਨੀ ਦੇ ਵਿੱਚ ਕੁਸ਼ਤੀਆਂ ਵੀ ਕਰਦੇ ਰਹੇ ਨੇ। ਜਦੋਂ 47 ਦੀ ਵੰਡ ਹੋਈ ਇਹਨਾਂ ਦੀ ਉਮਰ ਉਸ ਵੇਲੇ 25-26 ਸਾਲ ਸੀ ਤੇ ਅਸੀਂ ਇਹਨਾਂ ਕੋਲੋਂ ਸਾਰੀ ਕਹਾਣੀ ਸੁਣਦੇ ਹਾਂ ਕਿ ਇਹਨਾਂ ਨੇ ਕਿਹੜੀ ਜਗ੍ਹਾ ਤੇ ਜਾ ਕੇ ਕਬੱਡੀ ਤੇ ਘੋਲ ਕੀਤਾ, ਕਿਹੜੇ ਛਿੰਝਾਂ 'ਚ ਗਏ। ਸਾਰੀ ਸਟੋਰੀ ਪੁੱਛਦੇ ਹਾਂ ਕਿ ਆਪਣਾ ਪਿੰਡ ਕਿੱਦਾਂ ਛੱਡਿਆ, ਉੱਥੇ ਕਿਹੜੇ ਲੋਕ ਆਬਾਦ ਸੀ। ਆਓ ਗੱਲਬਾਤ ਸਾਂਝੀ ਕਰੀਏ ਇਹਨਾਂ ਬਜ਼ੁਰਗਾਂ ਦੇ ਨਾਲ। ਸਲਾਮ ਵਾਲੇਕਮ, ਕੀ ਹਾਲ ਚਾਲ ਹੈ? ਚੰਗਾ ਠੀਕ ਠਾਕ ਹੋ? ਠੀਕ ਠਾਕ। ਕੀ ਨਾਮ ਹੈ ਆਪਣਾ? ਸੁਲਤਾਨ ਅਹਿਮਦ। ਸੁਲਤਾਨ ਅਹਿਮਦ। ਹਾਂਜੀ। ਤੁਹਾਡੇ ਵਾਲਦ ਸਾਹਿਬ ਦਾ ਕੀ ਨਾਂ ਸੀ? ਸਰਫਦੀਨ। ਸ਼ਰਫਦੀਨ। ਤੇ ਦਾਦਾ ਜੀ ਦਾ? ਦਾਦਾ ਹਾਂਜੀ ਮੇਰਾ ਹਾਂਜੀ, ਉਹਦਾ ਕੀ ਨਾਂ ਸੀ? ਨੱਥੂ। ਨੱਥੂ। ਉਹਦੇ ਪੈਰ ਦਾ ਮੀਰਾ ਬਸ਼ਕ। ਅੱਛਾ ਉਹਦੇ ਪੈਰ ਦਾ ਟਾਂਬ ਆਉਂਦਾ। ਅੱਛਾ ਅੱਛਾ ਅੱਛਾ, ਇਹ ਦੱਸੋ ਪਿੱਛੇ ਆਪਣਾ ਕਿਹੜਾ ਪਿੰਡ ਸੀ? ਬਗਡੋਈ, ਬਗਡੋਈ। ਥਾਣਾ ਬਕੇਰੀਆਂ, ਹੂੰ ਤਹਿਸੀਲ ਦਸੂਹਾ, ਸਹੀ ਜ਼ਿਲ੍ਹਾ ਹੁਸ਼ਿਆਰਪੁਰ। ਸਹੀ ਹੋ ਗਿਆ। ਇਹਦੇ ਨਾਲ ਕਿਹੜੇ ਪਿੰਡ ਲੱਗਦੇ ਸੀ? ਇਹ ਬੀਰਪੁਰ ਵੀ ਲੱਗਦਾ ਸੀ, ਹਾਂਜੀ। ਮੋਲੀ ਵੀ ਲੱਗਦੀ ਸੀ, ਹੂੰ ਮਹਿੰਦੀਪੁਰ ਵੀ ਲੱਗਦਾ ਸੀ, ਅੱਛਾ ਕਪੀੜਾ ਵੀ ਲੱਗਦੀਆਂ ਸੀ। ਸਹੀ ਜਿਹੜਾ ਬਦਲਾ ਸਾਂਝਾ ਸੀ ਸਾਡੇ ਨਾਲ। ਸਹੀ ਹੋ ਗਿਆ। ਕਿਹੜੀਆਂ ਬਰਾਦਰੀਆਂ ਰਹਿੰਦੀਆਂ ਸੀ? ਮਹਿੰਦੀਪੁਰ ਰਜਪੂਤ ਰਹਿੰਦੇ ਸੀ, ਹੂੰ ਮੋਲੀ ਅਮਾਨ ਰਹਿੰਦੇ ਸੀ, ਹੂੰ ਬਗੜੋਈ ਵੀ ਅਮਾਨ ਰਹਿੰਦੇ ਸੀ, ਅੱਛਾ ਪੀੜੀ ਵੀ ਅਮਾਨ ਰਹਿੰਦੇ ਸੀ। ਹੂੰ ਇਹ ਜਿਹੜਾ ਮੀਰਪੁਰ ਆ ਨਾ ਹਾਂਜੀ ਉੱਥੇ ਜੱਟ ਰਹਿੰਦੇ ਸੀ ਤੇ ਕੁਛ ਅਮਾਨ ਰਹਿੰਦੇ ਸੀ। ਅੱਛਾ ਉਹਦਾ ਨਾਂ ਬਾਹੂਪੁਰ ਸੀ। ਅੱਛਾ, ਵਾਣਾ ਪਿੰਡ ਸੀ ਉਹ ਵੀ। ਥੋੜੇ ਜਿਹੇ ਘਰ 5-6। ਤੇ ਆਪਣੀ ਕਿਹੜੀ ਬਰਾਦਰੀ ਹੈ?
ਇਹ ਅਮਾਨ ਤੁਸੀਂ ਅਵਾਨ ਹੋ? ਹਾਂ ਸਹੀ ਹੋ ਗਿਆ। ਬਜ਼ੁਰਗੋ, ਜਿਹੜਾ ਆਪਣਾ ਪਿੰਡ ਸੀ ਹਾਂ ਕਿੱਡਾ ਕੁ ਵੱਡਾ ਪਿੰਡ ਸੀ? ਛੋਟਾ ਜਿਹਾ ਹੀ। ਛੋਟਾ ਜਿਹਾ ਸੀ। ਹਾਂ ਕਿਹੜੇ ਕਿਹੜੇ ਲੋਕ ਰਹਿੰਦੇ ਸੀ ਉੱਥੇ? ਉੱਥੇ ਅਮਾਨ ਰਹਿੰਦੇ ਸੀ ਹਾਂਜੀ। ਬਸ, ਤੇ 2 ਘਰ ਸੀ ਹਿੰਦੂਆਂ ਦੇ, ਅੱਛਾ। 4 ਹਿੰਦੂਆਂ ਦੇ ਜਿਹੜੇ ਘਰ ਸੀ ਉਹਨਾਂ ਦਾ ਕੋਈ ਨਾਂ ਚੇਤਾ? ਆਹੋ, ਕੀ ਨਾਂ ਸੀ ਉਹਨਾਂ ਦੇ? ਉਹ ਜਿਹੜਾ ਖੱਤਰੀ ਸੀ, ਇੱਕ ਨਾਲ ਜਗਨਨਾਥ ਸੀ, ਇੱਕ ਨਾਲ ਚਰੰਜੀ। ਅੱਛਾ ਜਿਹੜਾ ਦੂਜਾ ਸੀ, ਇੱਕ ਨਾਲ ਸੀ ਕੇਸਰ, ਇੱਕ ਨਾਲ ਲੱਭੂ। ਅੱਛਾ। ਉਹ ਲਵਾਰ ਸਕਾਣਾ ਕਰਦੇ ਸੀ। ਸਹੀ ਹੋ ਗਿਆ। ਆਪਣਾ ਘਰ ਕਿਹੜੇ ਬੰਨੇ ਸੀ ਪਿੰਡ ਦੇ? ਇਹ ਚੜ੍ਹਦੀ ਆਲੀ ਚੜ੍ਹਦੀ ਵੱਲ। ਘਰ ਕੱਚੇ ਸਨ ਉਦੋਂ ਕਿ ਪੱਕੇ ਸਨ? ਕੱਚੇ ਸੀ। ਸਾਰਾ ਪਿੰਡ ਹੀ? ਇੱਕ ਦਾ ਦਰਵਾਜ਼ਾ ਪੱਕਾ ਸੀ ਹੂੰ। ਗਾੜੀਆਂ, ਅੱਛਾ। ਹੋਰ ਸਭ ਕੱਚੇ ਸੀ। ਇੱਕ ਦੇ ਕੋਠੇ ਤੇ ਪਰੜੀ ਪਈ ਸੀ, ਹੂੰ ਹੂੰ ਹੂੰ। ਨਹੀਂ ਤੇ ਬਾਕੀ ਜਿਹੜੇ ਨਾ ਹਾਂਜੀ। ਸਭ ਕੱਚੇ ਸੀ। ਮਸਜਿਦਾਂ ਕਿੰਨੀਆਂ ਸੀ ਪਿੰਡ ਦੇ ਵਿੱਚ? ਇੱਕੋ ਹੀ ਬੜੀ ਆਲਾ ਬਸਤ। ਪੱਕੀ ਬਣੀ ਸੀ? ਤੂੰ ਡਿੱਕੀ ਅੜਦੀ ਬੜੀ, ਇੱਥੇ ਜੇ ਫੋਟੋ ਆ ਧਿਆਨ ਮਾਰੀ। ਅੱਛਾ। ਬੋਰਡ ਬਹੁਤ ਭਾਰਾ ਸੀ ਮਸਜਿਦ ਦੇ ਵਿੱਚ? ਉਹ ਬਸ ਦੇ ਅੱਗੇ। ਅੱਛਾ। ਉੱਥੇ ਖੂਹੀ ਸੀ, ਹੂੰ। ਛਾ ਪੰਜਾ ਚਾਕਰਾਂ ਸੀ। ਅੱਛਾ। ਉਹ ਐਡਾ ਵੱਡਾ ਦਰਖਤ ਸੀ, ਉਹਦੇ ਉੱਤੇ ਬੇਲਾ ਵਗ ਸਕਦਾ ਸੀ, ਮੁੱਢ ਵੱਢ ਲਾਈਏ ਤਾਂ। ਅੱਛਾ, ਐਡਾ ਦਰਖਤ ਸੀ। ਐਡਾ। ਸਹੀ ਸਹੀ। ਅੱਛਾ ਬਜ਼ੁਰਗੋ, ਹੁਣ ਇਹ ਦੱਸੋ, ਆਲੇ ਦੁਆਲੇ ਸਿੱਖਾਂ ਦੇ ਪਿੰਡ ਕਿਹੜੇ ਲੱਗਦੇ ਸੀ? ਇੱਕੋ ਪਿੰਡ ਲੱਗਦਾ ਸੀ ਟਾਡਾ ਲਵਾਣਿਆਂ ਦਾ। ਉਹ ਸਿੱਖਾਂ ਦਾ ਪਿੰਡ ਸੀ ਸਾਰਾ? ਆਹ ਵਿੱਚ ਰਾਈ ਰੋਈ ਵੀ ਸੀ, ਹੂੰ ਹੂੰ ਹੂੰ। ਸਿੱਖ ਸੀ। ਸਹੀ ਹੋ ਗਿਆ। ਲੰਬੜਦਾਰੀਆਂ ਕਿੰਨੀਆਂ ਸੀ ਪਿੰਡ ਦੇ ਵਿੱਚ? ਸਾਡੇ ਇੱਕੋ ਹੀ ਕੌਣ ਸੀ ਲੰਬੜਦਾਰ? ਅਮਾਨ ਹੀ, ਨਹੀਂ, ਨਾਂ ਚੇਤਾ ਉਹਨਾਂ ਦਾ ਕੋਈ? ਹਬੀਬ। ਹਬੀਬ। ਸਹੀ ਹੋ ਗਿਆ। ਜਿਹੜਾ ਉਹ ਤੋਂ ਪਹਿਲਾਂ ਸੀ ਹਾਂਜੀ। ਉਹ ਸਰਤਾਲੀ ਸੀ। ਸਹੀ ਹੋ ਗਿਆ। ਇਹ ਕਿੰਨੀ ਵੀ- ਕੁ ਭੋਏ ਸੀ ਆਪਣੇ ਪਿੰਡ ਦੀ? ਥੋੜੀ ਸੀ, ਅੰਦਾਜ਼ਾ ਕੋਈ 500-400 ਕਿੱਲਾ ਹੋਏਗਾ। ਅੱਛਾ, 500-400 ਕਿੱਲਾ। ਇਹ ਤਾਂ ਜ਼ਿਆਦਾ ਹੋਏਗਾ। ਹੂੰ ਹੂੰ। ਤੇ ਆਪਣੀ ਵੀ ਜ਼ਮੀਨ ਹੈ ਸੀ? ਆਹ ਕੋਈ ਪਤਾ ਆਪਣੇ ਡੇਰੇ ਦਾ ਕਿਹੜੀ ਸਾਈਡ ਤੇ ਸੀ ਡੇਰਾ ਜਾਂ ਜ਼ਮੀਨ? ਕੋਈ ਡੇਰਾ ਨਹੀਂ, ਹੂੰ। ਖਿਲਰੀ ਜ਼ਮੀਨ ਸੀ। ਕੋਈ ਲੈਂਦੇ ਸੀ, ਅੱਛਾ। ਕੋਈ ਪਹਾੜ ਵਾਲ ਸੀ, ਹੂੰ। ਕੋਈ ਚੜ੍ਹਦੇ ਸੀ, ਕੋਈ ਦੱਖਣ ਵਾਲ ਸੀ। ਖੂਹ ਲੱਗੇ ਸੀ? ਨਹੀਂ, ਇੱਕ ਖੂਹ ਸੀਗਾ। ਉਹ ਕਿੱਥੇ ਲੱਗਾ ਸੀ? ਮੇਰੇ ਮਾਮੇ ਦਾ ਜਦੋਂ ਆਇਆ ਉੱਥੇ ਸਾਲ ਜਿੱਤਾ ਲੱਗਾ। ਅੱਛਾ। ਹੋਰ ਸਾਡਾ ਕੋਈ ਨਹੀਂ ਖੂਹ। ਪਿੰਡ ਦੇ ਆਲੇ ਦੁਆਲੇ ਖੂਹ ਕੋਈ ਨਹੀਂ ਸੀ ਲੱਗੇ ਲੋਕਾਂ ਦੇ? ਨਹੀਂ, ਹੂੰ। ਇੱਕੋ ਹੀ ਲੱਗਾ ਸੀ। ਇੱਕੋ ਹੀ ਲੱਗਾ ਸੀ। ਤੇ ਪਿੰਡ ਦੇ ਵਿੱਚ ਪੀਣ ਵਾਲਾ ਪਾਣੀ ਵਾਲਾ ਖੂਹ ਇੱਕੋ ਖੂਹ ਹੀ। ਉਹ ਕਿੱਥੇ ਲੱਗੀ ਸੀ? ਉਹ ਪਰਾਗ ਦੇ ਮਸੀਤ ਦੇ ਲਾਗੇ। ਅੱਛਾ, ਮਸੀਤ ਦੇ ਲਾਗੇ। ਉਹ ਆਏ ਜੇ ਇੱਥੇ ਦਿਸਿਆ ਦਾ ਦਰਖਤ ਦੇਖੀ, ਵੱਡਾ ਦਰਖਤ ਦੇਖਿਆ ਕਰੇ। ਅਸੀਂ ਹਾਲੇ ਤੁਹਾਨੂੰ ਇਨਸ਼ਾਅੱਲਾ ਜੀ ਜਦੋਂ ਵੀਡੀਓ ਜਾਏਗੀ ਨਾ ਉਧਰ, ਤੇ ਫਿਰ ਕੋਈ ਨਾ ਕੋਈ ਤੁਹਾਨੂੰ ਵੀਡੀਓ ਬਣਾ ਕੇ ਅਸੀਂ ਵਿਖਾਵਾਂਗੇ ਤੁਹਾਨੂੰ, ਜੇ ਉਧਰ ਕੋਈ ਭੇਜੇਗਾ ਤੇ। ਪਿੰਡ ਦੇ ਵਿੱਚ ਕੋਈ ਮੇਲਾ ਸ਼ੇਲਾ ਲੱਗਦਾ ਸੀ? ਤੁਸੀਂ ਕੀ ਕੰਮ ਕਰਦੇ ਸੀ ਉੱਥੇ? ਮੇਰਾ ਬਾਪ ਦਾ ਭਾਈ ਕਰਦਾ ਸੀ, ਤੇ ਮੇਰਾ ਭਰਾ ਇੱਕ ਦੁਕਾਨ ਕਰਦਾ ਸੀ। ਬਾਪ ਬੱਕਰੀਆਂ ਚਾਰਦਾ ਸੀ। ਤੁਹਾਡੀ ਕਿੰਨੀ ਕੁ ਉਮਰ ਸੀ ਉਸ ਵੇਲੇ? ਜਦੋਂ ਆਏ ਹਾਂਜੀ। 25-26 ਸਾਲਾਂ ਤੋਂ ਕੱਟਦੇ ਸੀ। ਅੱਛਾ, 25-26 ਸਾਲਾਂ ਦੇ ਸੀ। ਹਾਂ। ਤੇ ਤੁਸੀਂ ਕੁਸ਼ਤੀ ਵੀ ਸੁਣਿਆ ਕਰਦੇ ਰਹੇ, ਘੋਲ ਵੀ ਕਰਦੇ ਰਹੇ? ਆਹ ਘੋਲ ਕਰਦਾ। ਕਿੱਥੇ ਇੱਥੇ- ਕਿੱਥੇ ਜਾ ਕੇ ਤੁਸੀਂ ਘੋਲ ਕੀਤੇ ਨੇ? ਬਕੇਰੀ ਵੀ ਕੀਤਾ ਸੀ। ਅੱਛਾ। ਫਿਰ ਆਇਆ ਨਾਮ ਨਹੀਂ ਭੁੱਲ ਗਿਆ। ਅਮੀਰਪੁਰ ਵੀ। ਅੱਛਾ। ਹਾਂ ਬਈ। ਹੂੰ। ਨਵੇਂ ਪਿੰਡ ਵੀ। ਅੱਛਾ। ਹਾਂ ਬਈ। ਸਹੀ। ਇਹ ਡੱਗਰ ਵੀ। ਅੱਛਾ। ਹਾਂ ਬਈ। ਬੇਦਾਂ ਕੋਲਦੇ ਰਹੇ। ਅੱਛਾ, ਤੁਹਾਡੇ ਨਾਲ ਸਿੱਖ ਘੁਲਦੇ ਹੁੰਦੇ ਸੀ ਕਿ ਮੁਸਲਮਾਨ ਹੀ ਘੁਲਦੇ ਸਨ? ਮੈਂ ਤਾਂ ਸਿੱਖ ਕੋ ਕੋਇਆ ਕਿੱਥੇ? ਨਹੀਂ ਤਾਂ ਹਾਂ, ਉਹ ਨਵੇਂ ਪਿੰਡ। ਅੱਛਾ। ਤੇ ਉਹ ਤਗੜਾ ਸੀ ਬਹੁਤ। ਹੂੰ। ਮੇਰੇ ਬਾਪ ਨੇ ਛਡਾਤਾ ਸੀ। ਅੱਛਾ। ਉਹ ਛਿੰਝ ਪੈਂਦੀ ਹੁੰਦੀ ਸੀ ਉੱਥੇ? ਉਹ ਸਿੱਧਾ ਬੜੀਆਂ ਪੈਂਦੀਆਂ। ਉਧਰ ਰਹੀ ਟੱਠਾ, ਇੱਥੇ ਆ ਕੇ ਟੱਠਾ 2 ਦਿਨ। ਅੱਛਾ। ਇੱਥੇ ਆ ਕੇ ਕਿਨੇ ਢਾਤਾ ਤੁਹਾਨੂੰ? ਉਹ ਕਿਲੇ ਰੂਪ ਸਿੰਘ ਦੇ ਮੈਂ ਗਿਆ ਸੀ। ਦੋ ਦਿਨ ਸਾਂਝ ਪਈ, ਦੋਨੋਂ ਦਿਨ ਮਟਰ ਸਾਰਿਆਂ। ਅੱਛਾ। ਇੱਥੇ ਵੀ ਮੇਰੇ ਕੋਲ ਹੋਏ ਆ। ਹੂੰ। ਇੱਥੇ ਆ ਕੇ ਵੀ ਘੋਲ ਹੋਏ ਆ? ਹਾਂ, 2-3 ਹੋਏ ਆ। ਇੱਥੇ ਸਹੀ ਰਹੇ ਹੋ? ਆਹੋ, ਇੱਥੇ ਲਾਂਭੋ
ਉਹ ਡਿੱਗੇ ਬੂਹ ਆ ਜਿਹੜਾ ਲਤੀਫ ਦਾ ਮੁੰਡਾ ਚੰਗਾ ਆਹੋ ਭਾਂਜਾ ਹਾਂ ਅਕਰਮਾ ਕਾ ਸਲਬੋਦਾ ਦਾ ਹਾਂ ਉਹ ਵੀ ਬਟਾਇਆ। ਇੱਕ ਲੱਭ ਚੰਗੜਾ ਆਇਆ ਸੀ, ਉਹ ਵੀ ਮੇਰਾ ਤੋਂ ਦਾ ਹੋਇਆ ਢੋਲ ਮਾਰ ਕੇ ਅੱਛਾ, ਉਹਨੂੰ ਵੀ ਢਾ ਲਿਆ। ਉਠਾ ਲਿਆ। ਤੇ ਕੜਿਆਲੇ ਵਾਲੇ ਨੂੰ ਕਿਹੜੇ ਕੜਿਆਲੇ ਵਾਲੇ ਨੂੰ ਕਿਨੇ ਟਾਇਆ ਜੂਨੀ ਨੂੰ ਕਿਸੇ ਨੇ ਵੀ ਨਹੀਂ। ਇਹ ਮਾਰਦੇ ਉਹ ਕੋਟਾਂ ਦਾ ਸੀ ਉਹ ਹਾਂ। ਕੋਟਾਂ ਦਾ ਸੀ ਜਿਹਨੇ ਟਾਇਆ ਸੀ ਮੈਂ ਨਹੀਂ ਮੈਨੂੰ ਨਹੀਂ ਪਤਾ। ਅੱਛਾ ਅੱਛਾ ਅੱਛਾ, ਚਲੋ ਬਜ਼ੁਰਗ ਹੁਣ ਇਹ ਦੱਸੋ, ਉੱਥੇ ਤੁਸੀਂ ਘੋਲ ਵੀ ਕਰ ਲੈਂਦੇ ਸੀ ਹਾਂ, ਤੇ ਡੰਗਰ ਸ਼ੰਗਰ ਵੀ ਚਾਰ ਲੈਂਦੇ ਸੀ ਤੇ ਪੜ੍ਹੇ ਕੋਈ ਨਹੀਂ ਸੀ? ਨਹੀਂ ਸਕੂਲ ਹੈ ਸੀ ਪਿੰਡ ਦੇ ਵਿੱਚ? ਤਿੰਨਾਂ ਪੰਜਾਂ ਚੌਕੋਂ ਤੇ ਸੀ। ਮੇਰਾ ਭਰਾ ਪੜਿਆ ਸੀ, ਕਿਹੜੇ ਪਿੰਡ ਦੇ ਵਿੱਚ ਸਕੂਲ ਸੀ? ਉਹ ਤਨੋਏ। ਅੱਛਾ, ਉੱਥੇ ਪੜਨ ਜਾਂਦੇ ਸੀ ਉਹ? ਆਹ ਫਿਰ ਸ਼ਹਿਰ ਮਕੇਰੀ ਵੀ ਜਾਂਦਾ ਰਿਹਾ ਉਹ। ਹੂੰ। ਤੁਸੀਂ ਕਿਹੜੇ ਕਿਹੜੇ ਸ਼ਹਿਰ ਫਿਰੇ ਉੱਥੇ ਆਪਣੀ ਹੋਸ਼ ਦੇ ਵਿੱਚ? ਉਹ ਹੁਸ਼ਿਆਰਪੁਰ ਵੀ ਮੈਂ ਦੇਖਿਆ, ਅੱਛਾ ਗੁਰਦਾਸਪੁਰ ਵੀ ਦੇਖਿਆ, ਅੱਛਾ, ਬਟਾਲਾ ਵੀ ਦੇਖਿਆ, ਸਹੀ ਹੋ ਗਿਆ। ਕਾਦੀਆਂ ਵੀ ਦੇਖੀਆਂ ਜਿਸ ਤਰ੍ਹਾਂ ਮਿਰਜ਼ਾ ਹੋਇਆ। ਹੂੰ। ਨਵਾਂ ਸ਼ਹਿਰ ਵੇਖਿਆ ਸੀ? ਉਹ ਵੀ ਸਾਡੇ ਪੰਜ ਕੋਈ ਸਾਤੋਂ ਉਹਦੇ ਵਿੱਚ ਨਹੀਂ ਗਿਆ ਤਾਂ ਉਹ ਦੇਖਦਾ ਸੀ ਸਾਡੇ ਪਿੰਡੋਂ। ਅੱਛਾ ਅੱਛਾ, ਨਵਾਂ ਸ਼ਹਿਰ ਉਹਨੂੰ ਬੱਚਿਆ ਵੀ ਕਹਿੰਦੇ ਸੀ ਨਵਾਂ ਸ਼ਹਿਰ ਵੀ। ਹਾਂ, ਹੁਣ ਵੀ ਨਵਾਂ ਸ਼ਹਿਰ ਹੀ ਨਾਂ ਵੱਜਦਾ ਉਹਦਾ। ਆਹੋ, ਉਹ ਸਾਡੇ ਪਿੰਡੋਂ ਦੇਖਦਾ ਸੀ ਪੰਜ ਕੋ ਪੈਣਾ ਸੀ ਚੁਆਰੇ, ਜਦੋਂ ਬਾਰਿਸ਼ ਪੈਂਦੀ ਸੀ ਨਾ ਉਹ ਦੇਖਦਾ ਸੀ ਏਦਾਂ ਪੰਜ ਕੋਈ ਸਾਤੋਂ ਅੱਛਾ ਅੱਛਾ, ਚੁਆਰੇ ਦੇਖਦੇ ਸੀ। ਸਹੀ ਹੋ ਗਿਆ। ਅੱਛਾ ਬਜ਼ੁਰਗੋ, ਹੁਣ ਇਹ ਦੱਸੋ, ਜਦੋਂ 47 ਦੀ ਵੰਡ ਹੋਈ ਤੁਹਾਡੇ ਲੋਕਾਂ ਨੂੰ ਕਿੱਦਾਂ ਪਤਾ ਲੱਗਿਆ ਤੇ ਆਪਣੇ ਪਿੰਡੋਂ ਤੁਸੀਂ ਕਿੱਦਾਂ ਉੱਠੇ? ਕਹਿੰਦੇ ਸੀ 4 ਦਿਨ ਰਵਾ ਗਵਾ। ਹੂੰ। ਇੱਕ ਖੱਤਰੀ ਸਾਨੂੰ ਪਹਿਲਾਂ ਦੱਸਦਾ ਰਿਹਾ, ਸਾਨੂੰ 90 ਕੁ ਸਾਲ ਹੋ ਗਏ। ਅੱਛਾ, ਉਹ ਖੱਤਰੀ ਚਰਨਜੀ। ਕੀ ਨਾਂ ਸੀ ਉਹਦਾ? ਚਰਨਜੀ। ਚਰਨਜੀ। ਆਹ, ਉਹ ਕਰਾਂਚੀ ਵੀ ਪੜ੍ਹਦਾ ਸੀ ਉਹ। ਅੱਛਾ। ਹਾਂ ਬਈ, ਉਹਨੂੰ ਯਾਦ ਸੀ ਪਿੱਪਲ ਦਾ ਇੱਕ ਬੂਟਾ ਸੀ ਏਡਾ ਕੁ ਮੋਟਾ, ਉਹ ਪੋਚ ਕੇ ਨਾ ਉੱਥੇ ਹਾਂਜੀ। ਉੱਥੇ ਪੜ੍ਹਦਾ ਹੁੰਦਾ ਸੀ। ਅੱਛਾ, ਪਿੰਡ ਦਾ ਹੀ ਸੀ ਉਹ? ਉਹ ਪਿੰਡ ਸਾਡੇ ਦਾ ਹੀ। ਹੂੰ। ਤੇ ਉਹਨੇ ਜੇ ਕਿਹਾ ਮੈਨੂੰ ਸੌਦਾ ਦੇ, ਉਹਨੇ ਸੌਦਾ ਦੇਣ ਨਹੀਂ ਆਉਣਾ, ਪੜ੍ਹ ਕੇ ਆਉਣਾ ਉਹਨੇ। ਅੱਛਾ। ਉਹ ਕਹਿੰਦਾ ਸੀ ਵੀ ਇਹ ਲੈਂਦੇ ਹੋ ਦੁਨੀਆ ਚੜ੍ਹਦੇ ਆਉਣੀ, ਚੜ੍ਹਦੇ ਹੋ ਲੈਂਦੇ ਜਾਣੀ ਹੈ। ਹੂੰ। ਕਹਿੰਦਾ ਫਿਰ ਮੁਸਲਮਾਨਾਂ ਨੂੰ ਪਠਾਨਕੋਟ ਵਾਲੋਂ ਨਾ ਹਾਂਜੀ। ਫਤਹ ਹੋਣੀ ਹੈ, ਕੁਤਬ ਵਾਲੋਂ, ਅੱਛਾ ਪਹਾੜ ਵਾਲੋਂ। ਅੱਛਾ। ਅੱਜ ਤੇ ਜੰਮੂ ਕੀ ਵੀਰ ਆ। ਹੂੰ ਕਹਿੰਦਾ ਵੇ ਮੁਸਲਮਾਨਾਂ ਨੂੰ ਫਤਹ ਹੋਣੀ ਹੈ। ਹੂੰ। ਇਹ ਗੱਲਾਂ ਕਰਦਾ ਸੀ। ਅੱਛਾ। ਸਾਨੂੰ ਤਾਂ ਕਹਿੰਦੇ ਸੀ ਵੀ ਰਵਾ ਗਵਾ 4 ਦਿਨ। ਹੂੰ ਹਾਂ ਬਈ, ਹੂੰ। ਕਹਿੰਦਾ 4 ਦਿਨ ਰਵਾ ਗਵਾ। ਫੇਰ ਕਿੱਦਾਂ ਉੱਠੇ ਆਪਣੇ ਬਾਅਦ ਪਿੰਡੋਂ? ਫਿਰ ਉੱਥੋਂ ਇਹਨਾਂ ਦੇ ਜਿਹੜੇ ਅਮਾਨ ਆ ਨਾ, ਹਾਂਜੀ, ਅਵਾਨ। ਇਹ ਉੱਥੇ 70-75 ਪਿੰਡ। ਇਹ ਜਿਹੜਾ ਦਾ ਹਿੰਦੂਆਂ ਦਾ ਨਿਆਣਾ ਰੋਂਦਾ ਸੀ ਨਾ ਕੋਈ, ਹਾਂਜੀ। ਇੱਥੇ ਕਹਿੰਦੇ ਬਿੱਲਾ ਆ ਗਿਆ, ਅੱਛਾ ਉਹ ਕਹਿੰਦੇ ਅਮਾਨ ਆ ਗਈ। ਅੱਛਾ, ਉਹ ਕਹਿੰਦੇ ਵਾਹਣ ਆ ਗਏ। ਆਹੋ, ਹੂੰ। ਉਹ ਚੁੱਪ ਕਰ ਜਾਂਦੇ ਸੀ ਏਦਾਂ। ਸਹੀ। ਤੇ ਇਹਨਾਂ ਨੇ ਮੋਰਚਾ ਲਾਇਆ, ਫਿਰ ਅਮਾਨ ਵਾਲੀ ਸੀ ਉਹਨਾਂ ਨੇ। ਕਿਹਨਾਂ ਨੇ? ਉਹਨਾਂ ਨੇ ਕਿੱਥੇ ਮੋਰਚਾ ਲਾਇਆ ਸੀ? ਛੱਡੀ। ਛੰਨੀ ਪਿੰਡ ਸੀ? ਆਹ, ਅੱਛਾ। ਉਹਨਾਂ ਨੇ ਇਹਨਾਂ ਨੇ ਮੋਰਚਾ ਨਾ, ਇਹ ਪਿੰਡ ਲੂੰਦੇ ਸੀ ਕੌਣ? ਆਪਸ ਅਮਾਨ। ਅੱਛਾ, ਇਹ ਆਪ ਹੀ ਲੂਣ ਲੱਗ ਪਏ ਸੀ ਪਿੰਡ? ਇਹ ਆ ਉੱਥੇ ਸਿੱਖਾਂ ਦੇ ਪਿੰਡ ਹਿੰਦੂਆਂ ਦੇ ਲੂੰਦੇ ਸੀ, ਢੋਲ ਮਾਰਦੇ ਸੀ, ਘੇਰ ਲੈਂਦੇ ਸੀ। ਅੱਛਾ। ਫਿਰ ਇਹ ਮੋਰਚਾ ਲਾਇਆ, ਫਿਰ ਇਹ ਲੜਦੇ ਰਹੇ। ਉਹਨਾਂ ਦੀ ਜਿਹੜੇ ਇਹਨਾਂ ਕੀਤੀ ਨਾ ਸਾਡੀ, ਅੱਛਾ। ਤੇ ਬਾਹਰ ਕੋਈ ਨਾ ਰਹੀ, ਉਹਨਾਂ ਨੇ ਮੈਂਟਰੀ ਲਿਆ ਕੇ ਤੇ ਲਾ ਲਈਆਂ ਮਸ਼ੀਨਾਂ। ਅੱਛਾ। ਉਹਨਾਂ ਤੋਂ ਤਾਂ ਨਹੀਂ ਇਹ ਡਰਦੇ, ਸਭ ਦਾ ਹੁਣ ਵੀ ਛੱਡਣ ਨਾ, ਹੂੰ। ਅਸੀਂ ਪਿੰਡ ਵੇਲੇ ਕਰਾ ਲਈਏ ਆਪਣੇ। ਵਾਹ ਜੀ ਵਾਹ, ਤੇ ਐਡੇ ਅਥਰੇ ਸੀ ਤੁਸੀਂ ਲੋਕ। ਉਹ ਬਹੁਤ ਹੂੰ। ਇੱਥੇ ਵੀ ਇਹਨੂੰ ਪਹਿਲਾਂ ਕਿਉਂ ਵੀ 8-8 4-4 ਨਹੀਂ ਟੱਕੇ ਮਾਰਦੇ, 5-5 ਆਹੋ ਉਹ ਗੱਡੀਆਂ ਤੇ ਜਾਣੀਆਂ ਲਾਸ਼ਾਂ ਹਸਪਤਾਲ। ਅੱਛਾ। ਐਡੀ ਸੀਲ ਕੋਮ ਨਹੀਂ, ਹੂੰ। ਡਾਕਲ ਨਹੀਂ। ਸਹੀ। ਉਹਨਾਂ ਸਿੱਖਾਂ ਨੂੰ ਕਹਿੰਦਾ ਜਬੂਤ, ਉਹਨਾਂ ਨੂੰ ਕੁਝ ਨਹੀਂ ਕਹਿੰਦਾ। ਅਮਾਨ ਕਿਹਾ ਨਹੀਂ, ਉਹ ਮਗਰ ਚੜੇ ਨਹੀਂ, ਅੱਛਾ ਸਾਡੇ ਮਗਰ ਚੜਦੇ ਸੀ। ਅੱਛਾ। ਨਹੀਂ, ਤੁਹਾਡੇ ਪਿੰਡ ਉੱਤੇ ਹਮਲਾ ਹੋਇਆ ਸੀ ਕੋਈ? ਨਹੀਂ, ਸਾਡੇ ਪਿੰਡ ਤੇ ਕੋਈ ਨਹੀਂ ਹੋਇਆ। ਸਾਡੇ ਮੁਸਲਮਾਨਾਂ ਦੇ ਪਿੰਡ ਤੇ ਕਿਸੇ ਤੇ ਨਹੀਂ ਹੋਇਆ, ਇਹ ਹਿੰਦੂਆਂ ਦੇ ਪਿੰਡਾਂ ਦੇ ਕਰਦੇ ਸੀ। ਅੱਛਾ, ਤੇ ਜਦੋਂ ਉਹਨਾਂ ਦੀ ਵਾਰੀ ਆਈ? ਉਹ ਫਿਰ ਜਦੋਂ ਅਸੀਂ ਉੱਠ ਕੇ ਆਏ, ਫਿਰ ਉਹਨਾਂ ਦੀ ਵਾਰੀ ਆਈ। ਵੀ ਆਪਣੇ ਪਿੰਡੋਂ ਜਦੋਂ ਉੱਠੇ ਹੋ, ਅੱਛਾ। ਕਿੱਧਰ ਨੂੰ ਨਿਕਲੇ ਤੁਸੀਂ? ਚੜ੍ਹਦੀ ਅੱਲ। ਕਿਹੜੇ ਪਿੰਡ ਜਾ ਕੇ ਬੈਠੇ ਤੁਸੀਂ? ਉਹ
खानपुर ਅੱਛਾ खानपुर बैठे ਹੂੰ फिर आ गए दसूहे ਅੱਛਾ फिर ਦਸੂਏ ਕੈਂਪ ਲੱਗਾ ਸੀ बहुत भारा ਹੂੰ रात में जाना बंदियां ने ਹੂੰ कड़का कुड़का लिया कोठिया चो कढ़ के ਅੱਛਾ ਆਪਣੇ ਪਿੰਡੋਂ ना जेड़े मर्जी पिंडो ਅੱਛਾ ਲਾਮਿਓ साडा पिंड दा 7 कोस सी उत्थों ਅੱਛਾ 7 कोस सी ਤੇ ਉੱਥੇ ਬਸ ਲੋਕਾਂ ਦੀ ਲੁੱਟਮਾਰ ਕਰਕੇ ਖਾਂਦੇ ਸੀ वो भी अब जेड़े सी वो भी आ गए काम पे वेले सी अंदर ਅੱਛਾ खाना तो सी ना कुछ ਹੂੰ कड़क लै आउंदे सी रात नूं ਸਹੀ ਤੇ ਜਿਹੜਾ ਨਾਲ ਪਿੰਡਾਂ ਸਿੱਖਾਂ ਦਾ ਸੀ ਤੁਹਾਡੇ ਪਿੰਡ ਦੇ ਹਾਂ। ਉਹਨਾਂ ਨੇ ਹਮਲਾ ਨਹੀਂ ਸੀ ਕੀਤਾ ਤੁਹਾਡੇ ਉੱਤੇ ਉਹ ਜਿਹੜੇ ਸਾਡੇ ਪਿੰਡ ਤੁਹਾਡੇ ਪਿੰਡ ਦੇ ਨਾਲ ਸਿੱਖਾਂ ਦਾ ਜਿਹੜਾ ਪਿੰਡ ਉਹ ਸੀ ਨਹੀਂ ਉਹਨਾਂ ਦੀ ਜੁਰਤ ਦੇ ਸੀ ਹਮਲਾ ਉਹਦਾ ਇੱਕ ਬਰਾਸੀ ਨੂੰ ਨਾਲ ਲਾ ਕੇ ਆਏ ਹੂੰ ਕਹਿੰਦੇ ਸਾਡੇ ਵੱਲੋਂ ਜਰੀਬ ਆਇਓ ਅਸੀਂ ਕਿਹਾ ਕੋਈ ਨਹੀਂ ਕਹਿੰਦੇ ਉਹ ਕਹਿੰਦਾ ਸਾਨੂੰ ਪਤਾ ਜੇ ਪਾੜਾ ਹੋਇਆ ਹੋਵੇ ਨਾ ਰਾਤ ਹੂੰ ਉਹ ਦਿਨ ਲੈਂਦਾ ਹੁੰਦਾ ਅੱਛਾ। ਜਾਂਦਾ ਕਹਿਣਾ ਪਾੜਾ ਫਲਾਣਾ ਸਾ ਹੋਇਆ ਦਿਨੇ ਹੂੰ ਹਾਲ ਡਾਉਣੀ ਅਸੀਂ ਕਿਹਾ ਨਹੀਂ ਅਸੀਂ ਨਹੀਂ ਕਰਦੇ ਏਦਾਂ ਅੱਛਾ ਨਾ ਅਸੀਂ ਉਹ ਪਿੰਡ ਨੂੰ ਸਾਡਾ ਪਿੰਡ ਨਹੀਂ ਹਰਾ ਸਕਦਾ ਉਹ ਪਿੰਡ- ਕਿਉਂ? ਉਹ ਤਗੜਾ ਸੀ ਸਾਡਾ ਪਿੰਡ ਛੋਟਾ ਸੀ ਅੱਛਾ ਸਾਡਾ ਪਿੰਡ ਨਹੀਂ ਹਰਾ ਸਕਦਾ ਹੂੰ ਮੈਂ ਤਾਂ ਗੱਲ ਦੱਸਾਂ ਉਹ ਮਾਨ ਸਾਰੇ ਪੈਂਦੇ ਉਹਨਾਂ ਦਾ ਫੇਕ ਟੱਕਾ ਨਹੀਂ ਖਾਣ ਜੋਗੇ ਉਹ। ਅੱਛਾ ਬਜ਼ੁਰਗੋ ਫਿਰ ਜਦੋਂ ਤੁਸੀਂ ਕੈਂਪ ਦੇ ਵਿੱਚ ਆਏ ਹਾਂ ਉੱਥੇ ਫਿਰ ਕੀ ਹੋਇਆ ਦੱਸੋ ਸਾਨੂੰ ਉੱਥੇ ਬਾਕ ਹੋਣਾ ਕੀ ਆ ਹੂੰ ਜੂਆਂ ਪੈ ਗਈਆਂ ਸਿਰਾਂ 'ਚ ਅੱਛਾ ਹੋਣਾ ਕਿ ਪੁੰਜੇ ਸੌਣਾ ਅੱਛਾ ਉੱਥੇ ਰਹੇ ਉੱਥੇ ਕੋਈ ਜੀ ਤੇ ਨਹੀਂ ਮਰਿਆ ਆਪਣਾ ਇੱਕ ਮਰਿਆ ਸੀ ਮੇਰਾ ਭੜੋਈਏ ਦਾ ਭਰਾ ਅੱਛਾ ਉਹ ਉੱਠ ਕੇ ਆਪਣੇ ਪਿੰਡੋਂ ਨਾ 2 ਕੋ ਪੈੜਾ ਚਲ ਗਏ ਸੀ ਹੂੰ ਨੰਗਲ ਅੱਛਾ ਉਹ ਕਹਿੰਦਾ ਮੈਂ ਦਾਲ ਲੈ ਆਵਾਂ ਮਾਹਾਂ ਦੀ ਹੂੰ ਉਹ ਛਿੱਕ ਪੁੱਟਦੇ ਉਹਨਾਂ ਦਾ ਟੋਕਾ ਅੱਛਾ ਉਹਨੇ ਕਿਹਾ ਉਹਨੂੰ ਅਗਲੀ ਆਵਾਜ਼ ਸੀ ਨਾ ਉਹਨੇ ਕਿਹਾ ਸਾਡੇ ਜੀਂਦਿਆਂ ਹੀ ਅੱਛਾ ਅੱਛਾ ਜੀ ਉਹ ਬਗਰ ਚੜ ਗਏ ਹੂੰ ਉਹਨਾਂ ਦੇ ਘਰ ਨੂੰ ਬੂਹੇ ਸੀ 2 ਅੱਛਾ ਇੱਕ ਅੰਦਰ ਬੜਿਆ ਨਾ ਜਿਹਲੇ ਹੂੰ ਦੂਜੇ ਬੂਹੇ ਨਿਕਲ ਲਗਾ ਉਹ ਬਗਰ ਚੜੇ ਉਹਨਾਂ ਨੇ ਕਿੱਲਾ ਵੀ ਪਿੰਡੋਂ ਨਹੀਂ ਆਉਣ ਦਿੱਤਾ ਬਾਹਰ ਅੱਛਾ ਮਾਰੇ ਆਵਣ ਉਹ ਕੰਪ ਚੋਂ ਬੰਦੇ ਸ਼ਾਮ ਨੂੰ ਗਏ ਹੂੰ ਉਹਨਾਂ ਨੇ ਕਿਹਾ ਜੀਰੂ ਨਹੀਂ ਆਇਆ ਅੱਛਾ ਹਾਂ ਬਈ ਉਹ ਤੇ ਪੱਲੀ ਜੀ ਦਿੱਤੀ ਹੂੰ ਤੇ ਉਹਨਾਂ ਨੇ ਲਾਠੀ ਨਾਲ ਇਧਰ ਲਾਤੇ ਲਾਈ ਉਹਨੇ ਕਿਹਾ ਜੀਰੂ ਨਜੀਰ ਹੀ ਆ ਹੂੰ ਉਹ ਆ ਗਿਆ ਤੇ ਪਿੰਡ ਨੂੰ ਉਹ ਮਰਿਆ ਸੀ ਅੱਛਾ ਉੱਥੇ ਮਰਿਆ ਸੀ ਇੱਕ ਕੱਪ 'ਚ ਮਰਿਆ ਸੀ ਅਮਾਨ ਉਹ ਅੱਛਾ ਗਾਈ ਹਲਾਲ ਕਰਦਾ ਸੀ ਕੱਪੋ ਹੂੰ ਨਾਲ ਹੂੰ ਉਹ ਮਰਾਠੇ ਜਿਹੜੇ ਆ ਉਹਨਾਂ ਨੇ ਗੋਲੀ ਮਾਰੀ ਅੱਛਾ ਕਿ ਗਾਈ ਕਿਉਂ ਲਾਲ ਕਰਨੇ ਆ ਆਹੋ ਗਾਈ ਉਹ ਮਰਿਆ ਸੀ ਸਹੀ। ਕਿੰਨੀ ਦੇਰ ਬਾਅਦ ਉੱਠੇ ਹੋ ਆਪਣੇ ਉਸ ਕੈਂਪ ਚੋਂ ਉੱਥੇ ਕੋ ਮਹੀਨਾ 2 ਰਹੇ ਹੁਣ ਉਹ ਰਾਹ ਵਾਲੀ ਕਹਾਣੀ ਦੱਸੋ ਕੀ ਕੁਝ ਹੋਇਆ ਸੀ ਤੁਸੀਂ ਕਿੱਦਾਂ ਆਏ ਇੱਧਰ ਪਾਕਿਸਤਾਨ ਬਸ ਏਦਾਂ ਕੋ ਪੈਦਾ ਕਰਾ ਲੈਂਦੇ ਸੀ, ਕੋਈ 10 ਕੋ ਹੂੰ 15 ਫਿਰ ਕੱਪ ਲਾ ਲੈਂਦੇ ਸੀ, ਫਿਰ ਤੁਰ ਪੈਂਦੇ ਹੂੰ ਫਿਰ ਬਾਈ ਇੱਥੇ ਆ ਗਏ ਰਾਹ 'ਚ ਨਹੀਂ ਹਮਲਾ ਹੋਇਆ ਕੋਈ ਹੋਏ ਕਿੱਥੇ ਕਿੱਥੇ ਹੋਇਆ ਉਹ ਦੱਸੋ ਉਹ ਪਰ ਟੱਡੇ ਛੜੋੜੇ ਹੂੰ ਉੱਥੇ ਹਮਲਾ ਹੁੰਦਾ ਸੀ ਕਿੱਦਾਂ ਹੋਇਆ ਸਾਨੂੰ ਥੋੜਾ ਦੱਸੋ ਨਾ ਉਹਦੇ ਬਾਰੇ ਅੱਜ ਤਾਂ ਗਾਹ ਨੰਗ ਆਏ ਸੀ ਓਲੇ ਦੇ ਲੈਣ ਹੂੰ ਏਦਾਂ ਬੰਦੇ ਜਾਂਦੇ ਸੀ ਹੂੰ ਫਿਰ ਜਿਹੜੇ ਨੰਗੋ ਉੱਠੇ ਆ ਨਾ ਨੰਗੋ ਹਾਂਜੀ ਪਿੰਡਾਂ ਤੋਂ ਉੱਥੇ ਹੋਇਆ ਸੀ ਉਹ ਹਿੰਦੂਆਂ ਦਾ ਪਿੰਡ ਸੀ ਅੱਛਾ ਉਹ ਉੱਥੇ ਆਖੇ- ਉੱਥੇ ਮਰੇ ਬੰਦੇ ਆਪਣੇ ਉਹ ਆਪਣੀ ਰਿਸ਼ਤੇਦਾਰੀ ਕਿਹੜੇ ਕਿਹੜੇ ਪਿੰਡਾਂ 'ਚ ਸੀ ਉੱਥੇ ਕੋਈ ਮੂੰਹ ਹੂੰ ਬਾਗਵਾਲੀ ਅੱਛਾ ਨੱਠੂਵਾਲ ਹੂੰ ਪਰੀਕੇ ਅੱਛਾ ਹਾਂ ਫਿਰ ਮਸ਼ਹੂਰਪੁਰ ਮਹਿਰਪੁਰ ਸਹੀ ਇਹਨਾਂ ਪਿੰਡਾਂ 'ਚ ਰਿਸ਼ਤੇਦਾਰੀ ਸੀ ਤੇ ਨਾਨਕੇ ਕਿੱਥੇ ਸੀ ਆਪਣੇ ਪਿੰਡ ਦੇ ਵਿੱਚ ਅੱਛਾ ਪਿੰਡ ਦੇ ਵਿੱਚ ਹੀ ਹਾਂ ਸਹੀ ਹੋ ਗਿਆ ਅੱਛਾ ਬਜ਼ੁਰਗ ਜਦੋਂ ਇੱਧਰ ਆ ਗਏ ਪਾਕਿਸਤਾਨ ਹਾਂ। ਇੱਥੇ ਆ ਕੇ ਕਿੱਥੇ ਬੈਠੇ ਤੁਸੀਂ ਇੱਥੇ ਸਿੱਧਾ ਕਸੋ ਕੀ ਆਏ ਆਹ ਪਿੰਡ ਕਹਿ ਨਹੀਂ ਬੈਠੇ ਹੂੰ ਇੱਥੇ ਬੈਠੇ ਆ ਅੱਛਾ ਇੱਥੇ ਬੈਠੇ ਆ ਕੇ ਹਾਂ, ਜ਼ਮੀਨਾਂ ਮਿਲ ਗਈਆਂ ਤੁਹਾਨੂੰ ਇੱਥੇ ਫੇ ਕੱਚੀਆਂ ਲਾਟਾਂ ਮਿਲੀਆਂ ਹੂੰ ਪਹਿਲਾਂ 4 ਮਾ ਲੈਂਦੇ ਰਹੇ ਅੱਛਾ ਚੌਥਾ ਹਿੱਸਾ
ਫਿਰ ਅਸੀਂ ਆਉਂਦਿਆਂ ਬਾਈ ਕਰ ਲਈ ਜਦੋਂ ਆਏ ਆ ਨਾ ਹਾਂਜੀ ਕਿਤੇ ਜਾਈ ਆਉਂਦਿਆਂ ਨਾ ਡੰਗਰ ਸਿਖਾਓ ਖਾਦੇ ਮਿਲੇ ਦਾਣੇ ਉਹ ਵਿੱਚੋਂ ਪੈ ਗਈਆਂ ਬਾਈਆਂ ਅੱਛਾ ਬਾਈ ਲਾ ਪਏ ਫਿਰ ਇਹ ਸਮਝੇ ਫੱਗੜ ਦੇ ਵਿੱਚ ਨਾ ਉੱਠ ਖਲੋਏ ਕੋਈ ਇੱਥੇ ਰਹੇ ਥੋੜੇ ਘਰ ਬਾਕੀ ਪਿੰਡ ਉੱਠ ਖਲੋਇਆ ਅਸੀਂ ਵੀ ਉੱਠ ਖਲੋਏ ਹੂੰ ਅਸੀਂ ਫਿਰ ਖਰਾਬ ਬੜੇ ਹੋਏ ਫੈਲਾਬਾਦ ਝੰਗ 'ਚ ਅੱਛਾ ਸਾਨੂੰ ਜ਼ਮੀਨ ਨਾ ਲੱਭੀ ਹੂੰ ਮੇਰਾ ਭਰਾ ਇੱਥੇ ਰਿਹਾ ਜੋ ਦੁਕਾਨ ਕਰਦਾ ਸੀ ਅੱਛਾ ਮੈਂ ਉੱਥੋਂ ਆਉਣਾ ਫੈਲਾਬਾਦ 10-12 ਕੋ ਪਰਾਂ ਮਹਿਤਾ ਸੀ ਹੂੰ ਤੇ ਦਾਣੇ ਮੈਂ ਇੱਥੋਂ ਸਾਈਕਲ ਤੇ ਮਾਣ ਕੇ ਲੈ ਜਾਂਦਾ ਸੀ ਹੂੰ ਹਾਂ ਬਈ ਸਹੀ ਫੈਲਾਬਾਦ ਜਾਣਾ ਫੈਲਾਬਾਦ ਤੋਂ 12 ਕੁ ਮੀਲ ਪਰ ਉਹ ਮਹਿਤਾ ਸੀ ਅੱਛਾ ਖਾਂਦੇ ਸਾਨੂੰ ਨਾ ਲੱਭੀ ਫਿਰ ਅਸੀਂ ਬੜੇ ਖੱਜਲ ਖਰਾਬ ਹੋਏ ਉੱਥੋਂ ਕਹਿਣ ਝੱਗ 'ਚ ਜਾ ਬੱਲੋਆਣਾ ਹੂੰ ਉੱਥੇ ਮੌਲਵੀ ਜਿਹੜਾ ਨਾ ਉਹ ਬਾਹਰ ਕਰਦਾ ਰਿਹਾ ਉਹ 2 ਮੁੰਡੇ ਢੱਕ ਕੇ ਉਹਦੀ ਕੁੜੀ ਘਰ ਕੱਲੀ ਸੀ ਉਧਰ ਲੱਗੇ ਰਹੇ ਅੱਛਾ ਅਸੀਂ ਕਿਹਾ ਲੋਕ ਬਹੁਤ ਬੁਰੇ ਆ ਅੱਛਾ ਹਾਂ ਬਈ ਅਸੀਂ ਵੀ ਉੱਥੋਂ ਆ ਗਏ ਬਾਈ 'ਚ ਗਏ ਜਿਹੜਾ ਕੋ ਬਾਈ ਅੱਛਾ ਉੱਥੇ ਵੀ ਜ਼ਮੀਨ ਕੋਈ ਨਾ ਇਹੋ ਜਿਹੀ ਠਗਰੀ ਬੰਗਰੀ ਅਸੀਂ ਸਾਡੇ ਦਾ ਤਾਂ ਇੱਥੇ ਠਾਰ ਸੀ ਹੂੰ ਅਸੀਂ ਘੋੜੀ ਤੇ ਸਮਾਨ ਰੱਖਿਆ ਇੱਥੇ ਆ ਗਏ ਉਹ ਮਾਮੇ ਨੂੰ ਕਿਹਾ ਚੱਲ ਕਹਿੰਦਾ ਮੈਂ ਜਿੱਥੋਂ ਆ ਗਿਆ ਮੈਂ ਨਹੀਂ ਜਾਣਾ ਹੂੰ ਮੇਰੇ ਬਿੰਜੇ ਨੂੰ ਕਹਿੰਦਾ ਉਹਦਾ ਭਣੋਈਆ ਲੱਗਦਾ ਸੀ ਮੇਰਾ ਬਾਪ ਉਹ ਕਹਿੰਦਾ ਭਾ ਮੈਂ ਤੈਨੂੰ ਨਾ ਬਾਗ ਪਵਾ ਲਾਂਗਾ ਉਹਨੇ ਕਿਹਾ ਮੈਂ ਨਹੀਂ ਜਾਣਾ ਉੱਥੇ ਖੂਹਾਂ ਦੀ ਪਾਈ ਆ ਹੂੰ ਅਸੀਂ ਮੁੜ ਕੇ ਇੱਥੇ ਆ ਗਏ ਅੱਛਾ ਇੱਥੇ ਮਕਾਨ ਕੱਚੇ ਸਨ ਕਿ ਪੱਕੇ ਸਨ ਇਸ ਪਿੰਡ ਦੇ ਕੋਈ ਪੱਕਾ ਸੀ ਕੱਚੇ ਸੀ ਕੀ ਸੁਣਦੇ ਹੋ ਜਿਹੜੇ ਇੱਥੇ ਬਸ਼ਿੰਦੇ ਸਨ ਇੱਥੇ ਕੌਣ ਲੋਕ ਰਹਿੰਦੇ ਸਨ ਇਹ ਪਿੰਡ ਦਾ ਹੈਗਾ ਬਿਰਕਾ ਰਾਈ ਅੱਛਾ ਵਿਰਕ ਸਨ ਜੱਟ ਹਾਂ ਸਿੱਖ ਜੇ ਸਿੱਖ ਵੀ ਬਿਰਕਾ ਜਿਹੜੇ ਮੁਸਲਮਾਨ ਉਹ ਵੀ ਬਿਰਕਾ ਕੋਈ ਨਾਂ ਚੇਤਾ ਸਿੱਖ ਦਾ ਕਿਸੇ ਨੇ ਦੱਸਿਆ ਹੋਵੇ ਕਿ ਇੱਥੇ ਇਹ ਸਿੱਖ ਰਹਿੰਦੇ ਸਨ ਨੱਥਾ ਸਿੰਘ ਲੱਥਾ ਸਿੰਘ ਫਿਰ ਇੱਥੇ ਬਲਾਕਾ ਸਿੰਘ ਹੂੰ ਆ ਮਕਾਨ ਜਿਹਦੇ ਅੱਛਾ ਕਹਿੰਦੇ ਆ ਸੰਦੇ ਪੱਕੇ ਮਕਾਨ ਸਨ ਆ ਪੱਕੇ ਇਹ ਬਈ ਇਹਦਾ ਲੜੀ ਪੁੱਤਾਂ ਨਾਲ ਲਤਰੀਆਂ ਪੁੱਟੀਆਂ ਇਹ ਸਾਤੋਂ ਕਿੱਥੇ ਆ ਗਏ ਸੀ ਅੱਛਾ ਇਹ ਨਹੀਂ ਲੜੇ ਕਿਸੇ ਨਾਲ ਹੂੰ ਤੁਹਾਨੂੰ ਤੁਸੀਂ ਲੜਾਈ ਕੀਤੀ ਏ ਤੂੰ ਸਾਈ ਲਾ ਸਾਡਾ ਲੜਾਈ ਕਰਦੇ ਰਹੇ ਇਹ ਮਗਰੋਂ ਆਏ ਲੜਦੇ ਉਹਨਾਂ ਨੇ ਹੂੰ ਅਸੀਂ ਨਹੀਂ ਤਾਂ ਉਹਨਾਂ ਤੋਂ ਉੱਠਦੇ ਸੀ ਅੱਛਾ ਸਾਨੂੰ ਹੁਣ ਛੱਡਣ ਹੂੰ ਆਪਣਾ ਹੂੰ ਹਾਂ ਬਈ ਅਸੀਂ ਜਾਣਦੇ ਵੀ ਡਾਂਗ ਛੋਟਾ ਪੜੱਥਾ ਗਰਕਾ ਤੁਸੀਂ ਗੱਤਕਾ ਜਾਣਦੇ ਸੀ ਉਹ ਮੈਂ ਜਾਣਨਾ ਮੈਂ ਖੇਲਦੇ ਰਹੇ ਹੋ ਆਹੋ ਸਾਨੂੰ ਵਿਖਾਓਗੇ ਕਰਕੇ ਥੋੜਾ ਜਿਹਾ ਆ ਦੇਖ ਲਈ ਤੇ ਡੰਡਾ ਕੋਈ ਡੰਡਾ ਹੈਗਾ ਜੇ ਮੈਂ ਬੈਠ ਤੇ 10 ਛੋਟੇ ਨਾ ਮਾਰੇ ਕੋਈ ਡੰਡਾ ਹੈਗਾ ਜੀ ਜੀ ਵਾਹ ਬਈ ਵਾਹ ਵਾਹ ਜੀ ਵਾਹ ਬਾਬਾ ਜੀ ਕਮਾਲ ਹੈ ਅੱਛਾ ਇਹ ਗੱਤਕਾ ਸੀ ਆ ਡੰਡਾ ਕੋਈ ਤਾਂ ਮਾਰੇ ਹੂੰ ਇਧਰ ਰੋਕ ਲੈਣਾ ਅੱਛਾ ਆ ਮੇਰੇ ਪੋਲੇ ਬਾਹਰ ਖੰਭ ਇਧਰ ਲਿਆਓ ਯਾਰ ਡੰਡਾ ਲਿਆਈ ਵਧੀਆ ਠੀਕ ਆ ਨਹੀਂ ਹੋਵੇ ਨਾ ਅੱਛਾ ਡੰਡਾ ਆਤਾ ਤੇ ਰਾਮ ਦੇ ਨਾਲ ਦੇ ਰਾਮ ਰਾਮ ਨਹੀਂ ਕੰਮ ਨਹੀਂ ਕਰਦਾ ਅੱਛਾ ਰਾਮ ਰਾਮ ਨਾ ਪਾ ਅੱਛਾ ਵਾਹ ਜੀ ਬਾਬਾ ਜੀ ਹਲੇ ਵੀ ਮੁਕਾਬਲਾ ਕਰਦੇ ਹੋ ਪੂਰਾ ਕਿਵੇਂ ਘਮਾਉਂਦੇ ਹੋ ਡੰਡਾ ਘਮਾਓ ਹਾਂ ਵਾਹ ਜੀ ਵਾਹ ਅੱਜ ਵੀ ਬਾਬਾ ਜੀ ਜਵਾਨੀ ਹੈਗੀ ਏ ਚਲੋ ਸਿੱਧਾ ਹੋਵੋ ਨਾਲੇ ਕਮਜ਼ੋਰ ਹੈ ਫਿਰ ਵੀ ਮਾਸ਼ਾਅੱਲਾ ਜ਼ਬਰਦਸਤ ਯਾਰ ਜੇ ਤੂੰ ਡੰਡਾ ਮਾਰਿਆ ਹਾਂਜੀ ਮੇਰੇ ਸਿਰ ਤੇ ਮਾਰਦੇ ਹਾਂਜੀ ਆਏ ਆਏ ਵਾਹ ਜੀ ਵਾਹ ਵਾਹ ਜੀ ਬਾਬਾ ਜੀ ਕਮਾਲ ਕਰ ਦਿੱਤਾ ਤੁਸੀਂ ਗੱਤਕਾ ਅੱਜ ਵੀ ਤੁਸੀਂ ਖੇਲ ਲੈਂਦੇ ਹੋ ਉੱਥੇ ਤੁਸੀਂ ਆਪਣੇ ਪਿੰਡ ਗੱਤਕਾ ਖੇਲਦੇ ਹੁੰਦੇ ਸੀ ਆਹ ਹੁਣ ਤੇ ਤੁਹਾਡੀ ਨਜ਼ਰ ਨਹੀਂ ਕੰਮ ਕਰਦੀ
ਫਿਰ ਵੀ ਤੁਸੀਂ ਡੰਡਾ ਰੋਕਿਆ ਮੇਰਾ। ਮੈਂ ਹਾਂ। 2 ਵਾਰੀ 3 ਵਾਰੀ ਮਾਰਨ ਦੀ ਕੋਸ਼ਿਸ਼ ਕੀਤੀ, ਸਿਰ ਤੇ ਵੀ ਸਾਈਡਾਂ ਤੇ ਵੀ, ਲੇਕਿਨ ਤੁਸੀਂ ਮੇਰੇ ਠੋਕ ਦਿੱਤੀਆਂ ਹੈ। ਇਹ ਚੇਤੇ ਤਾਨੂੰ ਡੈਡੀ ਮੈਂ ਮਗਰੋਂ ਦੀ ਮਾਰਦਾ ਕਿ ਨਹੀਂ। ਇਹਨੂੰ ਕੀ ਕਹਿੰਦੇ ਨੇ? ਇਹ ਪੁੱਠੀ ਅੱਛਾ। ਮਾਰ ਸਿੱਧਾ ਡੰਡੇ ਮਾਰਦਾ ਤੇ ਮੈਂ ਪਿੱਛੋਂ ਦੀ ਨਹੀਂ ਮਾਰਿਆ ਤੇਰੇ। ਮਾਰਿਆ ਹਾਂ ਹੈ ਬਾਬਾ ਜੀ। ਅੱਜ ਵੀ ਸਰਦਾਈ ਪੀਂਦੇ ਹੋ? ਆਹੋ ਅੱਛਾ। ਰੋਜ਼ ਪੀਂਦਾ। ਸੁਣਿਆ ਹੁਣ ਵੀ ਗੁੱਟ ਫੜ ਲੈਂਦੇ, ਛੁਡਾ ਨਹੀਂ ਸਕਦਾ ਕੋਈ? ਆਪੇ ਹਾਲ ਦੇ ਅਜੇ ਮੇਰੇ ਕੋ ਹੋਰ ਕਿਸੇ ਬਾਬਾ ਮੰਜੀ ਤੋਂ ਮੇਰੇ ਗਾੜੀ ਹੋਵੇ ਮੈਂ ਮੰਜੀ ਤੇ ਬੈਠਾ ਲੱਭਾ ਪਿਆ ਵਾ, ਮੋਰੇ ਉੱਠ ਖਲੋਣਾ। ਅੱਛਾ, ਸਿੱਧਾ ਹੀ? ਮੈਂ ਬੰਦੇ ਨੂੰ ਬੁਰਾ ਨਹੀਂ ਮੰਜੀ ਤੇ ਖਾਣ ਦਿੰਦਾ ਹੁਣ ਵੀ। ਅੱਛਾ। ਆਹ ਮੇਰੇ ਹਾਲ ਦਾ ਤੇ ਮੈਂ ਮੋਰੇ ਉੱਠ ਖਲੋਵਾਂਗਾ। ਮੰਜੀ ਵੀ ਆਂਦੇ ਨੇ, ਬਹਿ ਕੇ ਮੰਜੀ ਦੇ ਉੱਤੇ ਬਹਿ ਕੇ ਚੁੱਕਦੇ ਰਹੇ ਹੋ? ਮੈਂ ਟੱਪ ਕੋ ਲੈ ਜਾਂਦਾ ਸੀ ਉੱਤੇ ਬੈਠ ਕੇ। ਆ ਟੱਪ ਹੁਣ ਵੀ ਮੈਂ ਤੋੜ ਦਾਂਗਾ। ਨਹੀਂ, ਮੰਜੀ ਦਾ ਮਤਲਬ ਸਮਝ ਨਹੀਂ ਆਈ। ਮੰਜੀ ਤੇ ਮੈਂ ਏਦਾਂ ਬਹਿਣਾ, ਹਾਂਜੀ। ਏਦਾਂ ਮੇਰੇ ਹੇਠੋਂ ਮੰਜੀ ਟੱਪਦੀ ਸੀ। ਅੱਛਾ, ਟੱਪਦੀ ਸੀ। ਵਾਹ ਜੀ ਵਾਹ। ਇਹਦਾ ਮਤਲਬ ਤੁਹਾਡੀ ਪੂਰੀ ਜੋਸ਼ 'ਚ ਜਵਾਨੀ ਸੀ। ਅੱਜ ਵੀ ਹੈਗੀ ਹੈ। ਹੁਣ ਆ ਮੈਨੂੰ ਮੰਨਦਾ ਨਹੀਂ। ਮੈਂ ਕਿਹਾ ਪਾਣੀ ਚ ਲੰਮਾ ਪਿਆ ਰਵਾਂਗਾ, ਮੈਨੂੰ ਲੈ ਚਲੋ। ਮੈਂ 8 ਬਾਹਰ ਕੱਢ ਕੇ ਤੇ ਏਦਾਂ 10 ਕਰੂੰ ਲੰਮਾ ਪਿਆ ਰਹਾਂਗਾ। ਅੱਛਾ। ਜੇ ਵੀਡੀਓ ਬਣਾਉਣੀ ਆ ਤਾਂ ਫਿਰ ਚੂਹੇ ਤੇ ਲੈ ਜਦੀ ਅੱਜ ਤੇ ਉੱਥੇ ਵੀਡੀਓ ਵੀ ਬਣਾ ਲਓ, ਤਰੇਗਾ ਵੀ। ਕਰ ਲੈਂਦੇ ਹੋ? ਬਾਬਾ ਦਾਰ ਤੇ ਲੈ ਚਲੋ ਬਾਬਾ। ਨਹੀਂ ਹੁਣ ਤੇ ਨਹੀਂ ਅਸੀਂ ਲਿਜਾਣਾ। ਸਾਨੂੰ ਤੁਹਾਡੀਆਂ ਗੱਲਾਂ ਤੇ ਯਕੀਨ ਹੈ, ਤੁਹਾਡੇ ਪਿੰਡ ਦੀ ਗਵਾਹੀ ਵੀ ਪੈ ਗਈ। ਇੰਨੇ ਬੱਚੇ ਇੱਥੇ ਤੇ ਖਲੋਤੇ ਸਨ। ਫੇਰ ਬਾਹਰ ਵੱਡੇ ਖੰਬੇ ਆ, ਹਾਂਜੀ। ਇਹ ਬਹਿ ਕੇ ਵੀ ਇੱਥੇ ਟਪਾਤੀ ਜੀ। ਅੱਛਾ, ਬਹਿ ਕੇ ਇੱਟ ਪਾਰ ਕਰ ਦਿੰਦੇ ਇਹਨਾਂ ਸਾਡਾ ਪਿੰਡ ਰੱਖਿਆ ਤੇ ਉਹਨੂੰ ਟੱਪੀ। ਵਾਹ ਜੀ ਵਾਹ। ਇਹਦਾ ਮਤਲਬ ਮਾਸ਼ਾਅੱਲਾ ਸੋਹਣੇ ਜਵਾਨ ਸੀ ਤੁਸੀਂ ਆਪਣੇ ਦੌਰ 'ਚ। ਇਹ ਸਾਡੇ ਪਿੰਡ ਟੈਂਕੀ ਆ ਜੀ, ਹਾਂਜੀ। ਉਹ ਬਹਿ ਕੇ ਨੇ ਵੱਡਾ ਟਪਾਇਆ, ਬਹਿ ਕੇ ਮਾਰਿਆ ਜੀ। ਅੱਛਾ, ਟੈਂਕੀ ਤੋਂ? ਹਾਂਜੀ ਟੈਂਕੀ। ਮੈਂ ਹੁਣ 1000 ਰੁਪਇਆ ਨਾਮ ਰੱਖਿਆ। ਉਹ ਕਹਿੰਦੇ ਥੋੜਾ, ਮੈਂ ਕਿਹਾ 2000, ਫਿਰ ਕਹਿੰਦੇ ਥੋੜਾ, ਮੈਂ ਕਿਹਾ ਚਲੋ 10,000 ਬਤਾਵਾਂਗਾ ਟਪਾ ਦੇ। ਪੂਰੇ ਜ਼ਿਲ੍ਹੇ ਚੋਂ ਤੁਸੀਂ ਵੀ ਅਗਵਾਈ ਕਰਦੇ ਹੋ। ਕਾਹਦਾ ਨਾਮ? ਮੈਂ ਦਾਂਗਾ ਜਿਹੜਾ ਬਹਿ ਕੇ ਟਪਾ ਜਾ ਟੈਂਕੀ। ਵਾਹ ਜੀ ਵਾਹ। ਅੱਜ ਵੀ ਅੱਜ ਕੱਲ ਦੇ ਪੂਰੇ ਜੀ ਅੱਜ ਨਹੀਂ, ਅੱਜ ਕੱਲ ਦੇ ਮੁੰਡਿਆਂ ਕੋਲ ਨਹੀਂ ਟੱਪਦਾ? ਪੂਰੇ ਜ਼ਿਲ੍ਹੇ ਚੋਂ ਮੈਂ ਕਹਿਤਾ ਅੱਛਾ। ਤੂੰ ਵੀ 10 ਪਾ ਦੇ। ਆ ਲੈ ਬਾਲ। ਇਹ ਜਿਹੜੀ ਵੀਡੀਓ ਵੇਖ ਰਹੇ ਆ ਲੋਕ, ਆ ਪੂਰੀ ਦੁਨੀਆ ਤੱਕ ਤੁਹਾਡਾ ਮੈਸੇਜ ਜਾ ਰਿਹਾ। ਪੂਰੀ ਦੁਨੀਆ ਤੱਕ ਤੁਹਾਡਾ ਜਿਹੜਾ ਮੈਸੇਜ ਜਾ ਰਿਹਾ। ਤੁਹਾਡੀ ਜਿਹੜੀ ਸ਼ਰਤ ਲਾਈ ਹੈ ਨਾ ਤੁਸੀਂ, ਕਿ ਬਹਿ ਕੇ ਟਪਾਉਣ ਵਾਲਾ ਟੈਂਕੀ ਨੂੰ, ਪਾਣੀ ਵਾਲੀ ਟੈਂਕੀ ਨੂੰ ਵੱਟਾ, ਤੇ ਬੜੀ ਵੱਡੀ ਗੱਲ ਹੈ ਜੀ। ਆ ਜਿਹੜਾ ਮੈਂ ਗਰਕਾ ਖੇਲਿਆ ਦੇਖਦੇ ਸੀ ਬੰਦੇ। ਆ ਦੇਖਦੇ ਪਏ ਆ। ਹਾਂ ਇਹ ਪੂਰਾ ਦੇਖਿਆ ਉਹਨਾਂ ਨੇ। ਕਹਿੰਦੇ ਨੇ ਬਾਬਾ ਅੱਜ ਵੀ ਜਵਾਨ ਹੈ। ਹੋਰ ਕੋਈ ਸੁਨਾਹ ਦੇਣਾ ਹੋਵੇ ਆਪਣੇ ਪਿੰਡ ਵਾਲਿਆਂ ਨੂੰ? ਸਾਡੇ ਪਿੰਡ ਕੋਈ ਉਹ ਹਿੰਦੂਆਂ ਦੇ ਘਰ ਹੀ ਉੱਥੇ ਪਿਛਾ। ਹਾਂਜੀ, ਪਿਛਾਂ ਕੋਈ ਸੁਨਾਹ ਦੇਣਾ ਹੋਵੇ ਤਾਂ ਦੇ ਲਓ। ਸੁਣਦੇ ਪਏ ਜੇ। ਉੱਥੇ ਅਮਰੂ ਕਰਮਾ ਹੁੰਦਾ ਸੀ, ਉਹ ਮਰ ਗਏ ਹੁਣ। ਨਹੀਂ, ਉਹਨਾਂ ਦੀ ਲਾਦਾਂ ਤੇ ਹੋਣਗੀਆਂ ਨਾ। ਉਹਨਾਂ ਨੂੰ ਕੀ ਸਾਡਾ ਪਤਾ। ਤੁਸੀਂ ਦੱਸੋ ਉਹਨਾਂ ਨੂੰ। ਹਾਂ ਦੱਸੋ ਆਪਣਾ। ਉਹ ਗੁਰਦਿਆਲ ਹੈਗਾ ਤੂੰ, ਵਾਹ। ਰਾਮ ਲਾਲ। ਉਹ ਮੈਂ ਕਿੱਥੋਂ ਕਿ ਬੈਠਾ ਆ, ਸੁਲਤਾਨ ਅਹਿਮਦ। ਵਾਹ। ਯਾਦ ਆਉਂਦੇ ਨੇ ਲੋਕ? ਉਹ ਚਰਨਜੀਤ ਮਰ ਗਿਆ ਹੋਵੇਗਾ, ਜਗਨਨਾਥ ਵੀ ਮਰ ਗਿਆ ਹੋਣਾ, ਲੱਭੂ ਵੀ ਮਰ ਗਿਆ ਹੋਣਾ, ਖੇਸਰ ਵੀ ਮਰ ਗਿਆ। ਵਾਹ ਜੀ ਵਾਹ। ਚਲੋ ਬਾਬਾ ਜੀ, ਕੋਸ਼ਿਸ਼ ਕਰਾਂਗੇ ਤੁਹਾਡੇ ਪਿੰਡ ਤੱਕ ਇਹ ਵੀਡੀਓ ਗਈ ਨਾ, ਤੇ ਤੁਹਾਡੇ ਪਿੰਡ ਦੀ ਉਹ ਮਸਜਿਦ ਖਲੋਤੀ ਹੋਏਗੀ। ਹਾਂ ਮਸਜਿਦ ਖਲੋਤੀ ਹੋਏਗੀ ਤੁਹਾਡੇ ਪਿੰਡ ਦੀ। ਅਗਰ ਕੀ ਪਤਾ ਬੋਰਡ ਵੀ ਖਲੋਤਾ ਹੋਵੇ ਤੇ ਇਨਸ਼ਾਅੱਲਾ ਤੁਹਾਨੂੰ ਵਿਖਾਵਾਂਗੇ ਵੀਡੀਓ। ਬਹੁਤ ਵਧੀਆ ਲੱਗਿਆ ਜੀ ਤੁਹਾਡੇ ਨਾਲ ਗੱਲਾਂ ਬਾਤਾਂ ਆ ਕਰਕੇ। ਮੇਰਾ ਗਰਕਾ ਕਹੀ ਤੇ ਕਿ ਦੇਖਿਆ। ਇਹ ਪੂਰੀ ਦੁਨੀਆ 'ਚ ਵੇਖਿਆ ਗਿਆ। ਹਾਂ ਜਦੋਂ ਅਸੀਂ ਦੁਬਾਰਾ ਆਵਾਂਗੇ ਨਾ, ਤੇ ਤੁਹਾਡੀ ਕਿਸੇ ਨਾ ਕਿਸੇ ਨਾਲ ਗੱਲ ਵੀ ਕਰਾਵਾਂਗੇ। ਆ ਮੇਰੀ ਕੌਮ ਨਹੀਂ ਲਿਖੀ। ਅਵਾਨ। ਉਹ ਇਹ ਪਤਾ ਲੱਗਾ, ਆ ਪਿੰਡ ਦਾ ਪਤਾ ਲੱਗਾ, ਇਹ ਫਲਾਣਾ ਪਿੰਡ ਆ। ਹਾਂਜੀ, ਆਹੋ ਇਹ ਵੀ ਪਤਾ। ਇਹ ਵੀ ਪਤਾ ਲੱਗ ਗਿਆ ਕੱਸੋ ਕੀ ਬੈਠੇ ਹੋ ਤੁਸੀਂ। ਉਹ ਮੇਰਾ ਗਰਕਾ ਦੇਖ ਲਿਆ, ਗਤਕਾ ਵੀ ਵੇਖ ਲਿਆ, ਮੇਰਾ ਨਾਮ ਵੀ। ਨਾ ਵੀ, ਸਾਰਾ ਕੁਝ ਹੀ ਹਾਂ ਠੀਕ ਹੋ ਗਿਆ ਬਜ਼ੁਰਗੋ। ਬੜੀ ਮਿਹਰਬਾਨੀ, ਬਹੁਤ ਸ਼ੁਕਰੀਆ। ਸਭ ਦਾ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਕਰੋ
ਤੇ ਬੈਲ ਆਈਕਨ ਨੂੰ ਵੀ ਦਬਾ ਦਿਓ ਨਵੀਆਂ ਵੀਡੀਓ ਦੇਖਣ ਵਾਸਤੇ।